ਖਬਰ ਆ ਰਹੀ ਹੈ ਰਸ਼ੀਆ ਤੇ ਯੂਕਰੇਨ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਇਹਨਾਂ ਦੀ ਆਪਸ ਦੇ ਵਿੱਚ ਸੀਜ਼ ਫਾਇਰ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ। ਉਹ ਜਿਹੜਾ ਦੇਖਿਆ ਗਿਆ ਕਹਿੰਦੇ ਯੂਕਰੇਨ ਤੇ ਰਸ਼ੀਆ ਨੇ ਡਿਕਲੇਅਰ ਕੀਤਾ ਆ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਦੋਨਾਂ ਨੇ ਵੱਖੋ ਵੱਖਰੀਆਂ ਸੀਜ਼ ਫਾਇਰਸ ਆ ਉਹ ਡਿਕਲੇਅਰ ਕਰ ਦਿੱਤੀਆਂ। ਰਸ਼ੀਅਨ ਪ੍ਰੈਜ਼ੀਡੈਂਟ ਜਿਹੜਾ ਵਲਾਦੀਮੀਰ ਪੁਤਿਨ ਆ ਉਸਨੇ 2 ਦਿਨਾਂ ਦੀ ਜਿਹੜੀ ਸੀਜ਼ ਫਾਇਰ ਆ ਜੰਗਬੰਦੀ ਐਲਾਨੀ ਆ ਮਈ 8 ਤੇ ਮਈ 9 ਦੀ। ਕਹਿੰਦੇ ਵੀ ਇਹ ਸੀਜ਼ ਫਾਇਰ ਉਹਨਾਂ ਨੇ ਐਲਾਨੀ ਆ ਵੀ ਜਿਹੜਾ ਰਸ਼ੀਆ ਨੇ ਵਰਲਡ ਵਾਰ 2 ਦੇ ਵਿੱਚ ਵਿਕਟਰੀ ਜਿੱਤ ਪ੍ਰਾਪਤ ਕੀਤੀ ਸੀ ਉਸ ਨੂੰ ਯਾਦ ਕਰਦੇ ਆ। ਉਧਰ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹਨਾਂ ਨੇ ਆਪਣਾ ਉਸ ਦੇ ਉਲਟ ਪ੍ਰਪੋਜ਼ਡ ਪੌਜ਼ ਜਿਹੜਾ ਉਹ ਰੱਖਿਆ ਆ। ਉਹ ਕਹਿੰਦੇ ਵੀ ਅਸੀਂ ਜਿਹੜੀ ਸੀਜ਼ ਫਾਇਰ ਆ 5 ਮਈ ਦੀ ਮਿਡਨਾਈਟ ਤੋਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਉਧਰ ਯੂਕੇ ਦੇ ਦੁਆਰਾ ਕਹਿੰਦੇ ਵੀ 35 ਲੋਕਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ। ਕੁਝ ਉਹਨਾਂ ਦੇ ਵਿੱਚ ਨਾਲ ਐਂਟੀਟੀਜ਼ ਵੀ ਆ, ਕੁਝ ਕੰਪਨੀਆਂ ਵੀ ਆ ਜਿਹੜੀਆਂ ਕਿ ਮਾਈਗ੍ਰੈਂਟਸ ਨੂੰ ਰਿਕਰੂਟ ਕਰ ਲਈਆਂ ਸੀ। ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਰਸ਼ੀਆ ਦੇ ਲਈ ਫਾਈਟ ਕਰਨ ਦੇ ਲਈ ਰਿਕਰੂਟਮੈਂਟ ਦੇ ਵਿੱਚ ਮਦਦ ਕਰ ਰਹੇ ਸੀਗੇ ਤੇ ਜਾਂ ਫਿਰ ਜਿਹੜੇ ਡਰੋਨਸ ਬਣਾਉਣ ਦੇ ਲਈ ਇਸ ਕੌਨਫਲਿਕਟ 'ਚ ਰਸ਼ੀਆ ਦੀ ਮਦਦ ਕਰ ਰਹੇ ਹੋਣ। ਪਰ ਇਹ ਇੱਕ ਜਿਹੜੀ ਹਰਜੋਤ ਸਿੰਘ ਜੀ ਰਸ਼ੀਆ ਤੇ ਯੂਕਰੇਨ ਵਾਲੇ ਆਈ ਕਰ ਰਹੇ ਆ ਇਸ ਟਾਈਮ ਟੈਂਪਰੇਰੀ ਸੀਜ਼ ਫਾਇਰ ਨੂੰ ਜਿਹੜਾ ਉਹ ਲੈ ਕੇ। ਰਾਸ਼ਟਰਪਤੀ ਟਰੰਪ ਤਾਂ ਬਾਰ-ਬਾਰ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਇਰਾਨ ਦੇ ਨਾਲ ਵੀ, ਲੈਬਨਾਨ ਨਾਲ ਵੀ ਉਹ ਵੀ ਸੀਜ਼ ਫਾਇਰ ਕਰਾਈ ਆ ਤੇ ਹੋਰ ਕਈ ਮੁਲਕਾਂ ਦੀਆਂ ਜਿਹੜੀਆਂ ਲੜਾਈਆਂ ਆ ਉਹ ਰੁਕਵਾਈਆਂ ਆ। ਪਰ ਇਹ ਹੁਣ ਵਿਦਆਊਟ ਐਨੀ ਵਿਚੋਲਗਰੀ ਵਿਚਾਰੇ ਕਿਸੇ ਹੋਰ ਨੂੰ ਪਾਏ ਬਗੈਰ ਯੂਕਰੇਨ ਤੇ ਰਸ਼ੀਆ ਵਾਲੇ ਆਪਣੀਆਂ ਜਿਹੜੀਆਂ ਟੈਂਪਰੇਰੀ ਸੀਜ਼ ਫਾਇਰਸ ਆ ਉਹ ਐਲਾਨ ਕਰ ਰਹੇ ਹੈਗੇ ਆ। ਸੋ ਰਸ਼ੀਅਨ ਆਰਮਡ ਫੋਰਸਿਸ ਦਾ ਜਿਹੜਾ ਕਮਾਂਡਰ ਇਨ ਚੀਫ ਆ ਵਲਾਦੀਮੀਰ ਪੁਤਿਨ ਉਹਨੇ ਜਿਹੜੀ 8-9 ਮਈ ਦੀ ਜਿਹੜੀ ਉਹ ਕੀਤੀ ਆ। ਰਸ਼ੀਅਨ ਡਿਫੈਂਸ ਮਿਨਿਸਟਰ ਨੇ ਜਿਹੜਾ ਉਹ ਕਿਹਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਯੂਕਰੇਨ ਵਾਲੇ ਸਾਡੀ ਇਸ ਸੀਜ਼ ਫਾਇਰ ਦੇ ਬਰਾਬਰ ਆਪਣੀ ਜਿਹੜੀ ਸੀਜ਼ ਫਾਇਰ ਆ ਉਹ ਕਰਨਗੇ। 81ਵਾਂ ਸਾਲ ਆ ਹਰਜੋਤ ਸਿੰਘ ਜੀ ਜਿਹੜੀ ਵਿਕਟਰੀ ਦਾ ਜਿਹੜਾ ਵਰਲਡ ਵਾਰ 2 ਵਾਪਰੀ ਸੀਗੀ ਉਸ ਦੇ ਵਿੱਚ ਅੱਜ ਕਹਿੰਦੇ ਵੀ ਰਸ਼ੀਅਨ ਆਰਮਡ ਫੋਰਸਿਸ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਆ। ਸੋ ਉਹਨਾਂ ਨੇ ਇਹ ਜਿਹੜਾ ਕਿਹਾ ਨਾਲ ਹੀ ਧਮਕੀ ਦਿੱਤੀ ਕਹਿੰਦੇ ਵੀ ਜੇ 8-9 ਨੂੰ ਜਿਹੜੀ ਅਸੀਂ ਸੀਜ਼ ਫਾਇਰ ਕੀਤੀ ਆ ਤੇ ਜੇ ਕੀਵ ਨੇ ਜਿਹੜੇ ਯੂਕਰੇਨ ਵਾਲਿਆਂ ਨੇ ਸਾਡੇ ਉੱਤੇ ਕਿਸੇ ਤਰੀਕੇ ਦਾ ਕੋਈ ਹਮਲਾ ਕੀਤਾ ਤਾਂ ਅਸੀਂ ਮੈਸਿਵ ਮਿਲਟਰੀ ਸਟ੍ਰਾਈਕ ਕਰਾਂਗੇ ਕੀਵ ਦੇ ਸੈਂਟਰ ਦੇ ਵਿੱਚ। ਤੇ ਕਹਿੰਦੇ ਵੀ ਅਸੀਂ ਸਿਵਿਲੀਅਨ ਪਾਪੂਲੇਸ਼ਨ ਜਿਹੜੀ ਕੀਵ ਦੀ ਆ ਰਾਜਧਾਨੀ ਜੋ ਯੂਕਰੇਨ ਦੀ ਆ ਉਹਨਾਂ ਨੂੰ ਤੇ ਜਿਹੜੇ ਫੋਰਨ ਤੇ ਡਿਪਲੋਮੈਟਿਕ ਮਿਸ਼ਨਸ ਜਿਹੜੇ ਹੈਗੇ ਆ ਉਹਨਾਂ ਦੇ ਇੰਪਲੋਈਜ਼ ਨੂੰ ਉਹਨਾਂ ਨੂੰ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਛੱਡ ਕੇ ਜਿਹੜਾ ਉਹ ਚਲੇ ਜਿਓ। ਜੇ ਯੂਕਰੇਨ ਨੇ ਹਮਲਾ ਕੀਤਾ ਉਹਨਾਂ 2 ਦਿਨਾਂ ਦੀ ਸੀਜ਼ ਫਾਇਰ ਦੇ ਵਿੱਚ ਤੇ ਅਸੀਂ ਫਿਰ ਐਡਾ ਵੱਡਾ ਜਿਹੜਾ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਹਮਣੇ ਆ ਰਹੀ ਹੈਗੀ ਆ। ਜੀ।